High Commission of India in Ottawa, Canada, and its Consulate General in Toronto and Vancouver were constrained to suspend visa services temporarily because of safety and security considerations. ਅਸੀਂ ਹੁਣ ਉਹਨੂੰ ਰਿਵਿਊ ਕੀਤਾ ਸਿਕਿਉਰਿਟੀ ਸਿਚੁਏਸ਼ਨ ਨੂੰ. It has been decided to resume visa services for the following categories with effect from October 26th. 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ. 18 ਸਤੰਬਰ ਨੂੰ ਜਸਟਿਨ ਟਰੂਡੋ ਜਿਹੜੇ ਨੇ ਉਹ ਪਾਰਲੀਮੈਂਟ 'ਚ ਖਲੋ ਕੇ ਜਿਹੜਾ ਉਹ ਬਿਆਨ ਕਰਦੇ ਨੇ ਕਿ ਕਿਵੇਂ ਇੰਡੀਅਨ ਸਟੇਟ ਦੇ ਰੋਗ ਐਲੀਮੈਂਟ ਜਿਹੜੇ ਨੇ ਉਹ ਇਹਦੇ ਲਈ ਜ਼ਿੰਮੇਵਾਰ ਨੇ. ਉਹਨਾਂ ਦੇ ਜਿਹੜਾ ਰॉ ਦਾ ਡੈਸਕ ਇੰਚਾਰਜ ਹੈ ਉਹਨੂੰ ਕੱਢ ਦਿੱਤਾ ਜਾਂਦਾ ਕੈਨੇਡਾ 'ਚੋਂ. ਉਹਨਾਂ ਨੇ ਵੀਜ਼ਾ ਵੀ ਬੰਦ ਕਰਤਾ. ਉਹਨਾਂ ਦੇ 41 ਡਿਪਲੋਮੈਟਾਂ ਨੂੰ 10 ਅਕਤੂਬਰ ਤੱਕ ਦਾ ਟਾਈਮ ਦੇ ਦਿੱਤਾ ਕਿ ਵੀ ਇੱਥੋਂ ਨਿਕਲੋ. ਉਹਨਾਂ ਦੇ ਡਿਪੈਂਡੈਂਟਸ ਨੂੰ ਵੀ ਕਿਹਾ ਨਿਕਲੋ, 20 ਅਕਤੂਬਰ ਤੱਕ ਪਹੁੰਚਦੇ ਆ. ਉਹਨਾਂ ਸਾਰਿਆਂ ਦਾ ਜੁਲਾ ਬਸਤੀਆ ਜਿਹੜਾ ਉਹ ਚੁਕਾ ਦਿੱਤਾ. 3-4 ਦਿਨ ਪਹਿਲਾਂ ਤੱਕ ਇਹ ਕਹਿਣ ਲੱਗ ਗਿਆ ਕਿ ਜੀ ਅਸੀਂ ਕੈਨੇਡਾ ਦੇ ਇਸ ਲਈ ਡਿਪਲੋਮੈਟ ਕੱਢੇ ਨੇ ਇੱਥੋਂ ਕਿ ਇਹ ਇੰਡੀਆ ਦੇ ਇੱਥੇ ਇੰਟਰਨਲ ਅਫੇਅਰਸ ਦੇ ਵਿੱਚ ਮੈਡਲ ਕਰ ਰਹੇ ਸੀ, ਉਹਦੇ 'ਚ ਇੰਟਰਫੇਅਰ ਕਰ ਰਹੇ ਸੀ. 2 ਦਿਨ ਪਹਿਲਾਂ ਚਾਰਜ ਇਹ ਵੀ ਲਾਤਾ ਕਿ ਜੀ ਕੈਨੇਡਾ ਵਾਲੇ ਜਿਹੜੇ ਸਾਡੇ ਕਈ ਪੁਲਿਸ ਜਾਂ ਫੌਜ ਦੇ ਜਿਨ੍ਹਾਂ ਨੇ ਟਰਬਲਡ ਏਰੀਆ 'ਚ ਕੰਮ ਕੀਤਾ ਉਹਨਾਂ ਨੂੰ ਵੀਜ਼ੇ ਨਹੀਂ ਦਿੰਦੇ, ਲੇਕਿਨ ਖਾਲਿਸਤਾਨੀਆਂ ਨੂੰ ਵੀਜ਼ੇ ਦਿੰਦੇ ਨੇ. ਆ ਜਿਹੜੀ ਅਮਰੀਕਾ ਨੇ ਹੋਸਟ ਕੀਤੀ ਉਹਨਾਂ ਦੇ ਇੰਟੈਲੀਜੈਂਸ ਚੀਫਸ ਦੀ 5 ਆਈਜ਼ ਦੀ ਮੀਟਿੰਗ ਪਾਲੋ ਆਲਟੋ, ਉਹਦੇ 'ਚ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਦੇ ਕੰਨ ਮਰੋੜੇ. ਉਹ ਅੰਦਰ ਖਾਤੇ ਕਹਿੰਦੇ ਸੀ ਜੀ ਅਸੀਂ ਤੁਹਾਡੇ ਨਾਲ ਹੀ ਹੈ, ਪਰ ਬਿਆਨਬਾਜ਼ੀਆਂ ਨਾਲ ਇੰਡੀਆ ਦਾ ਸਟੈਂਡ ਹੋਰ ਸਟਿਫ ਹੋਏਗਾ. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ. ਵਿਊਅਰਸ, ਪੰਜਾਬੀ ਦਾ ਅਖਾਣ ਹੈ ਕਿ ਥੁੱਕ ਕੇ ਚੱਟਣਾ. ਸੋ ਭਾਰਤ ਨੇ ਇਸ ਅਖਾਣ ਤੇ ਅਮਲ ਕਰਦਿਆਂ ਲਗਭਗ 1 ਮਹੀਨੇ ਬਾਅਦ ਕੈਨੇਡਾ ਵਾਸੀਆਂ ਨੂੰ ਭਾਰਤ ਦਾ ਵੀਜ਼ਾ ਬੰਦ ਕਰਨ ਦਾ ਜਿਹੜਾ ਫੈਸਲਾ ਉਹ ਵਾਪਸ ਲੈ ਲਿਆ ਔਰ ਇਸ ਤੇ ਗੱਲਬਾਤ ਕਰਾਂਗੇ. ਔਰ ਆਸਟ੍ਰੇਲੀਆ ਤੋਂ ਬਾਅਦ ਹੁਣ ਨਿਊਜ਼ੀਲੈਂਡ ਨੇ ਵੀ ਕੈਨੇਡਾ ਦੇ ਮੁੱਦੇ ਤੇ ਭਾਰਤ ਦੀ ਜਿਹੜੀ ਟਿੱਬਰੀ ਹੈ ਉਹ ਟਾਈਟ ਕੀਤੀ ਹੈ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ. ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਪੰਜਾਬੀ ਜ਼ਬਾਨ ਸਾਡੀ ਬਹੁਤ ਅਮੀਰ ਜ਼ਬਾਨ ਹੈ. ਅੱਛਾ. ਔਰ ਹਰ ਐਕਸਪ੍ਰੈਸ਼ਨ ਨੂੰ ਜਿਵੇਂ ਠੀਕ ਅੰਦਾਜ਼ ਦੇ ਵਿੱਚ ਠੀਕ ਲਫ਼ਜ਼ਾਂ 'ਚ ਪੰਜਾਬੀ ਜ਼ਬਾਨ 'ਚ ਬਿਆਨਿਆ ਜਾਂਦਾ. ਮੈਂ ਕਈ ਵਾਰ ਹੈਰਾਨ ਵੀ ਹੁੰਦਾ ਹੈ. ਬਹੁਤ ਵਾਰ ਯੂਨਾਈਟਿਡ ਨੇਸ਼ਨਸ ਦੀ 2-4 ਸਾਲ ਬਾਅਦ ਰਿਪੋਰਟ ਹੁੰਦੀ ਹੈ ਕਿ ਜੀ ਇੰਨੀਆਂ ਜ਼ਬਾਨਾਂ ਜਾਂ ਇੰਨੇ ਡਾਇਲੈਕਟ ਖਤਮ ਹੋ ਗਏ, ਹੁਣ ਇੰਨੀਆਂ ਜ਼ਬਾਨਾਂ ਨੂੰ ਬੋਲਣ ਵਾਲੇ ਸਿਰਫ ਇੰਨੇ ਸੌ ਲੋਕ ਰਹਿ ਗਏ. ਔਰ ਇਹ ਵੀ ਇੱਕ ਫੈਕਟ ਹੈ ਕਿ ਦੁਨੀਆ ਦੇ ਵਿੱਚ ਜਿਨ੍ਹਾਂ ਜ਼ਬਾਨਾਂ ਨੂੰ ਲੈਂਗੁਏਜਸ ਨੂੰ ਸਟੇਟ ਪੈਟਰਨੇਜ ਨਹੀਂ ਮਿਲੀ ਉਹ ਵਕਤ ਪਾ ਕੇ ਗਾਇਬ ਹੋ ਗਈਆਂ. ਪਰ ਇਹ ਪੰਜਾਬੀ ਜ਼ਬਾਨ ਦੀ ਖੂਬਸੂਰਤੀ ਹੈ. ਮੈਂ ਸਮਝਦਾ ਕਿ ਵੀ ਆਲਮੋਸਟ 5000 ਸਾਲ ਦੀ ਜੇ ਅਸੀਂ ਗੱਲ ਵੀ ਸੱਭਿਅਤਾ ਦੀ ਕਰੀਏ, ਉੱਥੋਂ ਦੀ ਇੰਡਸ ਵੈਲੀ ਸਿਵਲਾਈਜੇਸ਼ਨ ਤੋਂ ਉਸ ਖਿੱਤਾ ਪੰਜਾਬ ਦਾ ਨਾਂ ਤਾਂ ਬੇਸ਼ੱਕ ਮੁਗਲ ਪੀਰੀਅਡ 'ਚ ਦਿੱਤਾ ਗਿਆ. ਪਰਸ਼ੀਅਨ ਲਫ਼ਜ਼ ਹੈ, 5 ਦਰਿਆਵਾਂ ਦੀ ਧਰਤੀ. ਪਹਿਲਾਂ ਉਹ ਮਦਰ ਦੇਸ਼ ਵੀ ਹੈ, ਸਪਤ ਸਿੰਧੂ ਵੀ ਹੈ, ਇੰਡਸ ਵੀ ਉਹਦੇ ਨਾਲ, ਕਿਉਂਕਿ ਜਿੱਥੇ 5 ਦਰਿਆ ਜਾ ਕੇ ਫਿਰ ਇਕੱਠੇ ਹੋ ਜਾਂਦੇ ਨੇ, ਪੰਚਨਾਦੋ ਜਾ ਕੇ ਉਸ ਦੇ ਵਿੱਚ ਮਿਲ ਜਾਂਦਾ ਜਿਹੜਾ ਦਰਿਆਏ ਸਿੰਧ ਦੇ ਵਿੱਚ. ਔਰ ਇਹ ਸਾਰਿਆਂ ਨੂੰ ਅੱਗੇ ਜਿਹੜਾ ਉਸ 'ਚੋਂ ਨਾਂ ਵੀ ਪੰਜਾਬ ਜਿਹੜਾ ਇਸ ਖਿੱਤੇ ਦੇ ਲਈ ਬਣਿਆ. ਔਰ ਇਸ ਸਾਰੇ ਪੀਰੀਅਡ ਦੇ ਵਿੱਚ ਕਦੇ ਵੀ 1966 ਦੇ ਵਿੱਚ ਜ਼ਰੂਰ ਪੰਜਾਬੀ ਸੂਬਾ ਬਣਿਆ ਔਰ ਕੁਛ ਥਾਵਾਂ ਦੇ ਉੱਤੇ ਪੰਜਾਬੀ ਦੇ ਵਿੱਚ ਕੰਮ ਹੁੰਦਾ, ਹਾਲਾਂ ਉੱਥੇ ਵੀ ਅੰਗਰੇਜ਼ੀ ਹਿੰਦੀ ਡੋਮੀਨੇਟ ਕਰਦੀ ਹੈ. ਈਵਨ ਸਿੱਖ ਰਾਜ ਦੇ ਵੇਲੇ ਵੀ, ਮਹਾਰਾਜਾ ਰਣਜੀਤ ਸਿੰਘ ਰੂਲ ਦੇ ਵੇਲੇ ਵੀ ਜਿਹੜੀ ਸਰਕਾਰੀ ਜ਼ਬਾਨ ਸੀ ਉਹ ਫਾਰਸੀ ਸੀ. ਹਾਲਾਂ ਦਰਬਾਰ ਦੇ ਵਿੱਚ ਬੋਲੀ ਜਾਂਦੀ ਸੀ, ਉਸ ਦੇ ਵਿੱਚ ਗੱਲਾਂ, ਫੈਸਲੇ, ਅਪੀਲ ਉਹ ਹੁੰਦੀ ਸੀ, ਲੇਕਿਨ ਕੋਰਟ ਰੈਕਡ ਪਰਸ਼ੀਅਨ ਦੇ ਵਿੱਚ, ਫਾਰਸੀ ਦੇ ਵਿੱਚ ਸੀ. ਸੋ ਇਹਦੇ ਬਾਵਜੂਦ ਜੇ ਪੰਜਾਬੀ ਨੇ ਸਰਵਾਈਵ ਕੀਤਾ ਤੇ ਇਹ ਜਿਹੜੀਆਂ ਐਕਸਪ੍ਰੈਸ਼ਨਸ ਦਾ ਵੀ ਕਾਰਨ ਇਹ ਹੈ ਕਿ ਜਿੱਥੇ ਤੁਸੀਂ ਜਿਸ ਖਿੱਤੇ 'ਚ ਹੁੰਦੇ ਹੋ, ਜਿਵੇਂ ਹੁਣ ਜਿਹੜੀ ਅੱਜ ਕੱਲ੍ਹ ਰੁੱਤ ਚੱਲ ਰਹੀ ਹੈ, ਤੁਸੀਂ ਦੇਖੋ ਵੀ ਸਾਰੇ ਦਰਖਤ ਰੁੰਡ ਮੁੰਡ ਹੋਏ ਨੇ ਤੇ ਉਹਦਾ ਨਾਂ ਹੀ ਰੁੱਤ ਦਾ, ਬਾਕੀ ਹਰ ਇੱਕ ਨੇ ਕੋਈ ਹੋਰ ਨਾ ਪੱਤਝੜ ਕਿ ਵੀ ਪੱਤੇ ਝੜੇ ਹੋਏ ਨੇ, ਕਿ ਤੁਸੀਂ ਲਫ਼ਜ਼ ਕਹਿੰਦੇ ਤੁਹਾਡਾ ਇੱਕਦਮ ਆਉਂਦਾ ਹਾਂ ਬਾਕੀ ਪੱਤਝੜ. ਸੋ ਅਸੀਂ ਇਸੇ ਤਰ੍ਹਾਂ ਐਕਸਪ੍ਰੈਸ਼ਨਸ ਹੈ, ਜਦੋਂ ਤੁਸੀਂ ਕੋਈ ਵੀ ਲਫ਼ਜ਼ ਕਿਸੇ ਲਈ ਕਹਿੰਦੇ ਹੋ ਤੇ ਫਿਰ ਇਹ ਸਾਹਮਣੇ ਆਉਂਦਾ ਕਿ ਵੀ ਹੁਣ ਪਹਿਲੀ ਗੱਲ ਤਾਂ ਬੰਦਾ ਥੁੱਕਦਾ ਕਿਹਨਾਂ ਹਾਲਾਤਾਂ 'ਚ ਹੈ. ਤੁਸੀਂ ਬਹੁਤ ਵਾਰ ਜਿਵੇਂ ਕੱਲ੍ਹ ਇੱਕ ਸਾਡੇ ਵੀਰ ਕਹਿਣ ਲੱਗੇ, ਕਹਿੰਦੇ ਜੀ ਵੀ ਮੈਂ ਗੱਡੀ ਤੋਂ ਬਾਹਰ ਨਿਕਲਿਆ ਤੇ ਇੱਕ ਜਿਹੜਾ ਸ਼ਕਲੋਂ ਯਹੂਦੀ ਲੱਗਦਾ ਸੀ ਉਹਨੇ ਕਾਰ ਜਿਹੀ ਆ ਕੇ ਰੋਕੀ
ਲੱਗ ਗਏ ਤੇ ਉਹਨੇ ਵਿੰਡੋ ਥੱਲੇ ਕਰਕੇ ਤੇ ਥੁੱਕ ਕੇ ਉਹ ਵਾਪਸ ਅੱਗੇ ਨਿਕਲ ਗਿਆ। ਉਹਨੇ ਕਿਹਾ ਜੀ ਮੈਨੂੰ ਪਹਿਲਾਂ ਤਾਂ ਨਹੀਂ ਸਮਝ ਆਈ, ਪਰ ਮੈਨੂੰ ਬਾਅਦ 'ਚ ਖਿਆਲ ਆਇਆ ਵੀ ਕਿਉਂਕਿ ਉਹ ਸਿੰਘ ਦੁਮਾਲਾ ਸਜਾਉਂਦਾ ਖਾਲਸਾ ਹੀ ਬਾਣੇ 'ਚ, ਉਹਨੇ ਕਿਹਾ ਵੀ ਉਹ ਮੈਨੂੰ ਫਲਸਤੀਨੀ ਅਰਬ ਸਮਝ ਕੇ ਉਹਨੇ ਨਫ਼ਰਤ ਦਿਖਾਈ। ਸੋ ਅਸੀਂ ਇੱਕ ਪਾਸੇ ਤਾਂ ਥੁੱਕਣਾ ਲਫ਼ਜ਼ ਵੈਸੇ ਹੀ ਜਿਹੜਾ ਉਹ ਹੇਟਡ ਦਾ ਸੂਚਕ ਹੁੰਦਾ ਬਿਲਕੁਲ, ਤੇ ਜਦੋਂ ਤੁਸੀਂ ਥੁੱਕਦੇ ਹੋ ਜ਼ਾਹਰ ਹੈ ਗੁੱਸੇ ਦੇ ਵਿੱਚ ਵੀ ਔਰ ਕੰਟੈਂਪਟ ਦੇ ਵਿੱਚ ਵੀ, ਪਰ ਜਦੋਂ ਉਹਨੂੰ ਚੱਟਣਾ ਪੈ ਜਾਏ ਉਹ ਹਾਲਾਤ ਬਣ ਜਾਣ ਕਿ ਵੀ ਉਹ ਤਾਂ ਉਹਦਾ ਤੁਸੀਂ ਅੰਦਾਜ਼ਾ ਲਾ ਲਓ ਵੀ ਇਹਦਾ ਫਿਰ ਮਤਲਬ ਕੀ ਹੈ। ਔਰ ਇਹ ਜਿਹੜਾ ਵਾਕਿਆ ਅੱਜ ਅਸੀਂ ਜਿਸ ਨੂੰ ਹੁਣ ਡਿਸਕਸ ਕਰ ਰਹੇ ਹਾਂ ਆਲਰੇਡੀ ਜਿਹੜਾ ਪਿਛਲੇ 24 ਘੰਟਿਆਂ ਦੇ ਵਿੱਚ ਸਾਰੇ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਵੀ ਡਿਸਕਸ ਹੋਇਆ ਔਰ ਘਟਨਾਕ੍ਰਮ ਅਸੀਂ ਬਹੁਤ ਵਾਰ ਬਿਆਨਦੇ ਹਾਂ ਕਿ ਜੋ ਕੁਛ ਜਿਹੜਾ ਹੈ ਉਹ 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ, 18 ਸਤੰਬਰ ਨੂੰ ਜਸਟਿਨ ਟਰੂਡੋ ਜਿਹੜੇ ਨੇ ਉਹ ਪਾਰਲੀਮੈਂਟ 'ਚ ਖਲੋ ਕੇ ਜਿਹੜਾ ਉਹ ਬਿਆਨ ਕਰਦੇ ਨੇ ਕਿ ਕਿਵੇਂ ਇੰਡੀਅਨ ਸਟੇਟ ਦੇ ਰੋਗ ਐਲੀਮੈਂਟ ਜਿਹੜੇ ਨੇ ਉਹ ਇਹਦੇ ਲਈ ਜ਼ਿੰਮੇਵਾਰ ਨੇ। ਉਹਨਾਂ ਦੇ ਜਿਹੜਾ ਰॉ ਦਾ ਡੈਸਕ ਇੰਚਾਰਜ ਹੈ ਉਹਨੂੰ ਕੱਢ ਦਿੱਤਾ ਜਾਂਦਾ ਕੈਨੇਡਾ 'ਚੋਂ। ਇੰਡੀਆ ਜਿਹੜਾ ਉਹ ਵਾਪਸੀ 'ਤੇ ਵੀ ਉਹਨਾਂ ਦੇ ਨੂੰ ਕੱਢ ਦਿੰਦਾ ਅਤੇ ਨਾਲ ਦੀ ਨਾਲ ਜਿਹੜਾ ਇਹ ਪਾਬੰਦੀ ਵੀ ਲਾ ਦਿੰਦਾ ਹੈ ਕਿ ਜੀ ਅਸੀਂ ਜਿਹੜਾ ਕਿਸੇ ਨੂੰ ਵੀ ਜਿਹੜਾ ਕੈਨੇਡੀਅਨ ਸਿਟੀਜ਼ਨ ਨੂੰ ਕਿਸੇ ਵੀ ਦੁਨੀਆ ਦੇ ਕੈਨੇਡੀਅਨ ਕੌਂਸੂਲੇਟ ਜਾਂ ਹਾਈ ਕਮਿਸ਼ਨ ਤੋਂ ਵੀਜ਼ਾ ਨਹੀਂ ਦੇਵਾਂਗੇ। ਹੁਣ ਅੱਜ ਅਸੀਂ ਗੱਲ ਕਰ ਰਹੇ ਹਾਂ 25 ਅਕਤੂਬਰ। ਹੁਣ 18 ਸਤੰਬਰ ਤੋਂ 25 ਅਕਤੂਬਰ ਤੱਕ ਭਾਰਤ ਦਾ ਲਾਲ ਪੀਲਾ ਹੋਣਾ ਹੀ ਨਹੀਂ, ਪਤਾ ਨਹੀਂ ਜਿੰਨੇ ਰੰਗ ਨੇ, ਵੈਸੇ ਤਾਂ ਉਹ ਜਿਹੜਾ ਇੰਦਰਧਨੁਸ਼ ਹੁੰਦਾ ਉਹਦੇ ਹੀ 7 ਰੰਗ ਹੁੰਦੇ ਨੇ, ਪਰ ਭਾਰਤ ਦੇ ਤਾਂ 7 ਦੇ ਨਾਲ 33 ਕਰੋੜ ਦੇਵੀ ਦੇਵਤਿਆਂ ਨੂੰ ਵੀ ਜੇ ਜ਼ਰਬ ਦੇ ਲਓ ਤੇ ਉਨੇ ਰੰਗ ਬਦਲੇ। ਉਹਨਾਂ ਨੇ ਵੀਜ਼ਾ ਵੀ ਬੰਦ ਕਰਤਾ, ਉਹਨਾਂ ਦੇ 41 ਡਿਪਲੋਮੈਟਾਂ ਨੂੰ 10 ਅਕਤੂਬਰ ਤੱਕ ਦਾ ਟਾਈਮ ਦੇ ਦਿੱਤਾ ਕਿ ਵੀ ਇੱਥੋਂ ਨਿਕਲੋ। ਉਹਨਾਂ ਦੇ ਡਿਪੈਂਡੈਂਟਸ ਨੂੰ ਵੀ ਕਿਹਾ ਨਿਕਲੋ, 20 ਅਕਤੂਬਰ ਤੱਕ ਪਹੁੰਚਦੇ ਆ। ਉਹਨਾਂ ਸਾਰਿਆਂ ਦਾ ਜੁਲਾ ਬਸਤੀਆ ਜਿਹੜਾ ਹੈ ਉਹ ਚੁਕਾ ਦਿੱਤਾ ਔਰ ਬੜੇ ਉੱਥੇ ਬਿਆਨਬਾਜ਼ੀਆਂ ਜੋ ਨਫ਼ਰਤ ਤਾਂ ਚੱਲ ਹੀ ਰਹੀ ਸੀ। ਇਹ ਵੀ 3-4 ਦਿਨ ਪਹਿਲਾਂ ਤੱਕ ਇਹ ਕਹਿਣ ਲੱਗ ਗਿਆ ਕਿ ਜੀ ਅਸੀਂ ਕੈਨੇਡਾ ਦੇ ਇਸ ਲਈ ਡਿਪਲੋਮੈਟ ਕੱਢੇ ਨੇ ਇੱਥੋਂ ਕਿ ਇਹ ਇੰਡੀਆ ਦੇ ਇੱਥੇ ਇੰਟਰਨਲ ਅਫੇਅਰਸ ਦੇ ਵਿੱਚ ਮੈਡਲ ਕਰ ਰਹੇ ਸੀ, ਉਹਦੇ ਵਿੱਚ ਇੰਟਰਫੇਅਰ ਕਰ ਰਹੇ ਸੀ। ਫਿਰ 1-2 ਦਿਨ ਪਹਿਲਾਂ ਚਾਰਜ ਇਹ ਵੀ ਲਾਤਾ ਕਿ ਜੀ ਕੈਨੇਡਾ ਵਾਲੇ ਜਿਹੜੇ ਸਾਡੇ ਕਈ ਪੁਲਿਸ ਜਾਂ ਫੌਜ ਦੇ ਜਿਨ੍ਹਾਂ ਨੇ ਟਰਬਲਡ ਏਰੀਆ 'ਚ ਕੰਮ ਕੀਤਾ ਉਹਨਾਂ ਨੂੰ ਵੀਜ਼ੇ ਨਹੀਂ ਦਿੰਦੇ, ਲੇਕਿਨ ਖਾਲਿਸਤਾਨੀਆਂ ਨੂੰ ਵੀਜ਼ੇ ਦਿੰਦੇ ਨੇ। ਜਿਵੇਂ ਟਰੂਡੋ ਨੂੰ ਸੁਪਨਾ ਆ ਜਾਂਦਾ ਹੈ ਕਿ ਵੀ ਜਲੰਧਰ, ਲੁਧਿਆਣੇ, ਅੰਮ੍ਰਿਤਸਰ ਕੋਈ ਖਾਲਿਸਤਾਨੀ ਬੈਠਾ ਤਾਂ ਉਹਨੂੰ ਕੈਨੇਡਾ ਵਾਲਿਆਂ ਨੇ ਵੀਜ਼ਾ, ਮਤਲਬ ਇਸ ਹੱਦ ਤੱਕ ਜਾ ਕੇ। ਔਰ ਟਰੂਡੋ ਨੂੰ ਜਿਹੜਾ ਉਹ ਟੈਰਰਿਜ਼ਮ ਨਾਲ, ਫਿਰ ਹਫ਼ਤਾ ਪਹਿਲਾਂ ਖਬਰ ਸੀ ਕਿ ਜਿਹੜੀ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਹੈ ਪੈਰਿਸ ਬੇਸਡ, ਜਿਹੜਾ UN ਦਾ ਵਾਚ ਡੌਗ ਹੈ ਜਿਹੜਾ ਮੋਨੀਟਰ ਕਰਦਾ ਕਿ ਵੀ ਇਲੀਗਲ ਫੰਡਿੰਗ ਕਿੱਥੇ ਜਾ ਰਹੀ ਹੈ ਟੈਰਰਿਜ਼ਮ ਲਈ, ਕਿ ਜੀ ਇੰਡੀਆ ਨੇ ਕਿਉਂਕਿ ਕੈਨੇਡਾ ਨੂੰ ਕਈ ਡੋਜ਼ੀਅਰ ਦੂਜੇ ਦਿੱਤੇ, ਕੈਨੇਡਾ ਨੇ ਕੋਈ ਐਕਟ ਨਹੀਂ ਕੀਤਾ। ਹੁਣ ਇੰਡੀਆ ਜਿਹੜਾ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਵਾਚ ਡੌਗ ਦੇ ਕੋਲ ਜਾ ਰਿਹਾ ਕਿ ਕੈਨੇਡਾ ਦੇ ਖਿਲਾਫ ਜਿਹੜਾ ਉਹ ਕਾਰਵਾਈ ਕੀਤੀ ਹੈ। ਉਹ ਇਵੇਂ ਹੀ ਸੀ ਜਿਵੇਂ ਇੰਡੀਆ ਪਾਕਿਸਤਾਨ ਬਾਰੇ ਵੀ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੇ ਕੋਲ ਗਿਆ ਸੀ ਔਰ ਉਹਨਾਂ ਨੇ ਉਹਨੂੰ ਕਦੇ ਪਤਾ ਨਹੀਂ ਕਿਹੜੀ ਲਿਸਟ, ਗ੍ਰੀਨ ਲਿਸਟ, ਫਿਰ ਹਰੀ ਤਾਂ ਬਾਅਦ 'ਚ ਦਿੰਦੇ ਨੇ, ਪਤਾ ਨਹੀਂ ਕਿਹੜੀਆਂ ਲਿਸਟਾਂ 'ਚ ਪਾਉਂਦੇ ਰਹੇ। ਸੋ ਉਹਨਾਂ ਨੂੰ ਲੱਗਾ ਜੀ ਅਸੀਂ ਕੈਨੇਡਾ ਨੂੰ ਵੀ। ਪਰ ਅਸੀਂ ਇਹ ਦੇਖਦੇ ਹਾਂ ਵੀ ਕੈਨੇਡਾ ਨੇ, ਜਸਟਿਨ ਟਰੂਡੋ ਨੇ ਜੇ ਸਟੈਂਡ ਲਿਆ ਔਰ ਇਸ ਦਾ ਜਦੋਂ 2 ਹਫ਼ਤੇ ਪਹਿਲਾਂ ਜਿਹੜੀ ਮੀਟਿੰਗ FBI ਦੇ ਹੈੱਡ ਡਾਇਰੈਕਟਰ ਦੇ ਸੱਦੇ ਤੇ ਪਾਲੋ ਆਲਟੋ ਜਿਹੜੀਆਂ 5 ਆਈਜ਼ ਕੰਟਰੀਜ਼ ਦੀ ਹੋਈ, ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK ਸ਼ਾਮਲ ਸੀ। ਹਾਲਾਂਕਿ ਜੇ ਤੁਸੀਂ ਇੰਡੀਅਨ ਮੀਡੀਆ ਦੇਖੋ, ਉਹਨਾਂ ਨੇ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਚਾਈਨਾ ਦੇ ਖਿਲਾਫ ਔਰ ਦੂਸਰਾ ਤੀਸਰਾ। ਹਾਲਾਂਕਿ ਉਹਦੀ ਇੱਕ ਲਾਈਨ ਅਸੀਂ ਐਂਡ 'ਚ ਐਂਟਰ ਕਿ ਫੋਰਨ ਇੰਟਰਫੇਰੈਂਸ ਦੀ ਗੱਲ ਹੈ ਔਰ ਇਹ ਹੋ ਨਹੀਂ ਸਕਦਾ ਕਿ ਵੀ ਹਰਦੀਪ ਸਿੰਘ ਨਿੱਜਰ ਡਿਸਕਸ ਨਾ ਹੋਇਆ ਹੋਵੇ। ਲੇਕਿਨ ਵਿਦਨ 2 ਡੇਜ਼ ਹੀ ਇਹ ਸਾਹਮਣੇ ਆ ਗਿਆ ਕਿਉਂਕਿ ਇਸ 18 ਸਤੰਬਰ ਤੋਂ ਲੈ ਕੇ ਅਮਰੀਕਾ ਨੇ ਵੀ ਖੁੱਲ੍ਹ ਕੇ ਇੰਡੀਆ ਨੂੰ ਕਿਹਾ ਸੀ ਵੀ ਕੋਆਪਰੇਟ ਕਰੋ ਜਾਂਚ ਦੇ ਵਿੱਚ। ਡਿਪਲੋਮੈਟ ਕੱਢੇ, ਅਮਰੀਕਾ ਨੇ ਸਟੈਂਡ ਲਿਆ, UK ਵਾਲਾ ਵੀ ਉਹ ਸੁਨਕ ਜਿਹੜਾ ਉਹਨੇ ਅੱਧ-ਪਚੱਧੇ ਮਨ ਨਾਲ ਬਿਆਨ ਉਹਨੂੰ ਵੀ ਦੇਣਾ ਪਿਆ। ਪਰ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਦੀ ਮੁਕੰਮਲ ਚੁੱਪ ਸੀ ਇਸ ਦੇ ਉੱਤੇ। ਹੁਣ ਇਹ ਸਾਹਮਣੇ ਆਉਂਦਾ ਹੈ ਕਿ ਵੀ ਆ ਜਿਹੜੀ ਅਮਰੀਕਾ ਨੇ ਹੋਸਟ ਕੀਤੀ ਉਹਨਾਂ ਦੇ ਇੰਟੈਲੀਜੈਂਸ ਚੀਫਸ ਦੀ 5 ਆਈਜ਼ ਦੀ ਮੀਟਿੰਗ ਪਾਲੋ ਆਲਟੋ, ਉਹਦੇ 'ਚ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਦੇ ਕੰਨ ਮਰੋੜੇ। ਉਹ ਅੰਦਰ ਖਾਤੇ ਕਹਿੰਦੇ ਸੀ ਜੀ ਅਸੀਂ ਤੁਹਾਡੇ ਨਾਲ ਹੀ ਹੈ, ਪਰ ਬਿਆਨਬਾਜ਼ੀਆਂ ਨਾਲ ਇੰਡੀਆ ਦਾ ਸਟੈਂਡ ਹੋਰ ਸਟਿਫ ਹੋਏਗਾ। ਪਰ ਇੱਥੇ ਅਮਰੀਕਾ ਨੇ ਉਹਨਾਂ ਨੂੰ ਕਲੀਅਰ ਕੀਤਾ ਵੀ ਜਾਓ ਪਹਿਲਾਂ ਘਰੀ ਵਾਪਸ ਜਾ ਕੇ ਬਿਆਨ ਦਿਓ, ਇੰਡੀਆ ਨੂੰ ਕਹੋ ਕਿ ਵੀ ਬੰਦੇ ਦਾ ਪੁੱਤ ਬਣੇ, ਡਿਪਲੋਮੈਟ ਕੱਢਣਾ। ਔਰ ਦੂਜਾ ਇਹ 1961 ਦੀ ਵਿਆਨਾ ਕਨਵੈਨਸ਼ਨ ਦੀ ਕੰਟਰਾਵੈਂਸ਼ਨ ਹੈ।
ਸੋ ਆਸਟ੍ਰੇਲੀਆ ਦੀ ਗੱਲ ਅਸੀਂ ਕੀਤੀ ਕਿ ਭਾਈ ਉਹਨਾਂ ਦੇ ਚੀਫ ਨੇ ਜਿਹੜਾ ਕਿਵੇਂ ਆਸਟ੍ਰੇਲੀਅਨ ਸਿੱਖਾਂ ਦੇ ਐਂਗਲ ਨੂੰ ਵੀ ਜਿਹੜਾ ਹੈ ਉਹ ਭਾਵੇਂ ਰਿਸਟ੍ਰੇਨ ਢੰਗ ਨਾਲ ਸੀ ਉਹਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਡੀ ਅੱਖ ਹੈ ਪੂਰੀ ਔਰ ਅਸੀਂ ਡਿਸਕਸ ਕਰਾਂਗੇ ਕਿ ਕਿਵੇਂ ਗ੍ਰੀਨ ਪਾਰਟੀ ਦੇ ਸੈਨੇਟਰ ਡੇਵਿਡ ਸ਼ੂਬ੍ਰਿਜ ਨੇ ਜਦੋਂ ਔਨ ਦਾ ਸਪੌਟ ਉਹਨੂੰ ਪੁੱਟ ਕੀਤਾ ਤੇ ਕਿਵੇਂ ਫਿਰ ਹਕੀਕਤ ਵੀ ਬਾਹਰ ਆਈ। ਪਰ ਅੱਜ ਜਿਹੜੀ ਹੈ ਇੱਕ ਹੋਰ ਜਿਹਦੇ 'ਚ ਕਿ ਨਿੱਕਾ ਜਿਹਾ ਨਿਊਜ਼ੀਲੈਂਡ, ਜਿਵੇਂ ਉਹ ਇੰਡੀਆ ਦੇ ਨਕਸ਼ੇ 'ਤੇ ਥੱਲੇ ਕੇਰਲਾ ਨੂੰ ਕਈ ਵਾਰੀ ਅਸੀਂ ਕਰੇਲਾ ਹੀ ਕਹਿੰਦੇ ਹੁੰਦੇ ਸੀ ਕਿਉਂਕਿ ਵੀ ਉਹਦੀ ਸ਼ਕਲ ਵੀ ਉਵੇਂ ਹੀ ਹੁੰਦੀ ਹੈ ਵੀ ਭਾਰਤ ਦੇ ਨਕਸ਼ੇ ਦੇ ਥੱਲੇ ਜਿਵੇਂ ਕਰੇਲਾ ਟੰਗਿਆ ਹੁੰਦਾ। ਹੁਣ ਨਿਊਜ਼ੀਲੈਂਡ ਤੁਸੀਂ ਦੇਖੋਗੇ ਆਈਲੈਂਡ ਉਵੇਂ ਦਾ ਲੱਗਦਾ, ਪਰ ਨਿਊਜ਼ੀਲੈਂਡ ਦੇ ਚੀਫ ਨੇ ਵੀ ਜਿਹੜਾ ਹੈ ਉਹਨਾਂ ਦੀ ਫੋਰਨ ਮਿਨਿਸਟਰੀ ਔਰ ਆਫਿਸ ਨੇ ਇੰਡੀਆ ਨੂੰ ਜਿਹੜੀ ਆ ਉਹ ਵਿਆਨਾ ਕਨਵੈਨਸ਼ਨ ਯਾਦ ਕਰਾਈ ਔਰ ਦੂਸਰਾ ਕਰਾਇਆ। ਸੋ ਇਹ ਬੜਾ ਇੰਪੋਰਟੈਂਟ ਹੈ। ਇਹਦਾ ਮਤਲਬ ਇਹ ਹੈ ਕਿ ਇਸ ਸਭ ਦੇ ਬਾਵਜੂਦ ਕਿ ਮਿਡਲ ਈਸਟ ਫਲੇਅਰ ਅਪ ਹੋ ਰਿਹਾ, ਜਿਹੜਾ ਸਿੱਖ ਇਸ਼ੂ ਔਰ ਇਹ ਜਿਹੜਾ ਮਰਡਰ ਕੈਨੇਡੀਅਨ ਸੋਇਲ 'ਤੇ ਇਹ ਡੈਡ ਨਹੀਂ ਹੈ। ਹੁਣ ਅਸੀਂ ਗੱਲ ਥੁੱਕਿਆ ਚੱਟਣ ਦੀ ਕਰਦੇ ਹਾਂ ਤਾਂ ਉਹ ਇਹਦੇ 'ਤੇ ਦੂਸਰਾ ਖਾਣ ਫਿਰ ਇਹ ਵੀ ਆ ਜਾਂਦਾ ਕਿ ਮਾਰੀ ਬੜਕ ਉਹਨੇ ਕਿਹਾ ਜੀ ਅਸੀਂ ਸਾਹ ਨੂੰ ਨੈ ਉਹਨੇ ਫਿਰ ਜਦੋਂ ਅੱਗੋਂ ਜੁੱਤੀ ਫੜ ਲਈ ਤੇ ਫਿਰ ਹੱਥ ਜੋੜ ਕੇ ਖਲੋ ਗਿਆ ਜੀ ਗਊ ਦੇ ਜਾਏ ਹਜ਼ੂਰ ਸਾਡੇ ਮਾਈ ਬਾਪ ਸਾਨੂੰ ਬਖਸ਼ੋ। ਹੁਣ ਜਿਹੜਾ ਕੈਨੇਡਾ ਦੇ ਉੱਤੇ ਇਲਜ਼ਾਮ ਉਹਨੂੰ ਟੈਰਰ ਫਾਈਨੈਂਸਿੰਗ ਵੀ ਉਹ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਤੱਕ ਪਹੁੰਚ ਗਏ, ਕੈਨੇਡੀਅਨ ਡਿਪਲੋਮੈਟਸ ਨੂੰ ਕਿ ਜੀ ਇੰਟਰਫੀਅਰ ਕਰ ਰਹੇ ਨੇ ਇਸ ਲਈ ਅਸੀਂ ਇਨਪੈਰਿਟੀ ਕੀਤੀ ਔਰ ਅੱਖਾਂ ਦਿਖਾਉਣ ਦੀ ਕੋਸ਼ਿਸ਼ ਕੀਤੀ। ਅੱਜ ਮੇਨ ਖਬਰ ਉਹਨਾਂ ਦੀ ਜਿਹੜਾ ਜੇ ਤੁਸੀਂ ਉਹਨਾਂ ਦੇ ਸਰਕਾਰੀ ਟੁੰਡਿਆ ਜਿਹਾ ਸ਼ੇਰ ਬਣਾਇਆ ਹੁੰਦਾ ਉਹਦੀ ਮੋਹਰ ਦੇ ਥੱਲੇ ਇਹ ਦੇਖੋ ਤੇ ਇਹ ਪ੍ਰੈਸ ਰਿਲੀਜ਼ ਹੈ ਉਹਨਾਂ ਦੀ ਜਿਹੜਾ ਆਟਵਾ ਉਹਨਾਂ ਦੇ ਹਾਈ ਕਮਿਸ਼ਨ ਆਫ ਇੰਡੀਆ ਆਟਵਾ 'ਚ ਉਹਨੇ ਕਿਹਾ ਜੀ ਹਾਈ ਕਮਿਸ਼ਨ ਆਫ ਇੰਡੀਆ ਇਨ ਆਟਵਾ ਕੈਨੇਡਾ and its consulate general in Toronto and Vancouver were constrained to suspend visa services temporarily because of safety and security considerations. ਕਿ ਅਸੀਂ ਇਹ ਸਾਡੇ ਤਿੰਨੋਂ ਆਫਿਸ ਔਰ ਹਾਈ ਕਮਿਸ਼ਨ ਅਸੀਂ ਟੈਂਪਰੇਰਲੀ ਵੀਜ਼ਾ ਜਿਹੜਾ ਸਸਪੈਂਡ ਕੀਤਾ ਸੀ ਕਿਉਂਕਿ ਸਾਡੇ ਸਾਹਮਣੇ ਸੁਰੱਖਿਆ ਦਾ ਸੇਫਟੀ ਸਿਕਿਉਰਿਟੀ ਦਾ ਮਸਲਾ ਸੀ। ਆਫਟਰ ਏ ਕੰਸੀਡਰਡ ਰਿਵਿਊ ਆਫ ਦਾ ਸਿਕਿਉਰਿਟੀ ਸਿਚੁਏਸ਼ਨ ਕਿ ਅਸੀਂ ਹੁਣ ਉਹਨੂੰ ਰਿਵਿਊ ਕੀਤਾ ਸਿਕਿਉਰਿਟੀ ਸਿਚੁਏਸ਼ਨ ਨੂੰ ਦੈਟ ਟੇਕਸ ਇਨਟੂ ਅਕਾਊਂਟ ਸਮ ਰੀਸੈਂਟ ਕੈਨੇਡੀਅਨ ਮੇਜਰਸ ਇਨ ਦਿਸ ਰਿਗਾਰਡ। ਕੈਨੇਡਾ ਨੇ ਜਿਹੜੇ ਤਾਜ਼ਾ ਕੁਛ ਕਦਮ ਉਠਾਏ ਨੇ, ਕਦਮ ਤਾਂ ਤੁਹਾਡੇ ਮੂੰਹ 'ਤੇ ਛਿੱਤਰ ਮਾਰਨ ਦੇ ਤੁਹਾਡੇ ਸਿਰ 'ਚ ਮਾਰੇ ਨੇ ਹੋਰ ਉਹ ਕਦਮ ਉਠਾ, ਪਰ ਉਹਨੂੰ ਕਹਿ ਰਹੇ ਜੀ ਕਿਉਂਕਿ ਕੈਨੇਡਾ ਨੇ ਹੁਣ ਕੋਈ ਰੀਸੈਂਟ ਕਦਮ ਇਟ ਹੈਜ਼ ਬੀਨ ਡਿਸਾਈਡਡ ਟੂ ਰਿਜ਼ਿਊਮ ਵੀਜ਼ਾ ਸਰਵਿਸਿਜ਼ ਫਾਰ ਦਾ ਫੋਲੋਇੰਗ ਕੈਟਾਗਰੀਜ਼ ਵਿਦ ਇਫੈਕਟ ਫਰਮ ਅਕਟੂਬਰ 26। ਹੁਣ ਕੱਲ੍ਹ ਤੋਂ ਹੀ 26 ਤੋਂ ਕਹਿੰਦੇ ਜੀ ਅਸੀਂ ਦੁਬਾਰਾ ਰਿਵਿਊ ਕੀਤਾ ਹੈ ਕਿਉਂਕਿ ਕੈਨੇਡਾ ਨੇ ਕੁਝ ਕਦਮ ਚੁੱਕੇ ਨੇ ਔਰ ਅਸੀਂ ਇਹਨਾਂ ਕੈਟਾਗਰੀਜ਼ ਦਾ ਐਂਟਰੀ ਵੀਜ਼ਾ, ਬਿਜ਼ਨਸ ਵੀਜ਼ਾ, ਮੈਡੀਕਲ ਵੀਜ਼ਾ ਤੇ ਕਾਨਫਰੰਸ ਵੀਜ਼ਾ ਅਜੇ ਵੀ ਜਿਹਨੂੰ ਕਹਿੰਦੇ ਨੇ ਕਿ ਵੀ ਅਜੇ ਉਹ ਕੀ ਕਹਿੰਦੇ ਨੇ ਕਿ ਵੀ ਉਹ ਮੀਂਗਣਾ ਪਾ ਕੇ ਦੁੱਧ ਦੇਣਾ, ਅਜੇ ਟੂਰਿਸਟ ਵੀਜ਼ਾ ਆਉਣ ਵਾਲੇ ਦਿਨਾਂ 'ਚ ਖੋਲ੍ਹਣਗੇ। ਪਰ ਇਹ ਮੇਨ ਦਾ ਮਤਲਬ ਇਹ ਹੈ ਕਿ ਵੀ ਇਹਨਾਂ 4-5 ਹਫ਼ਤਿਆਂ ਦੇ ਵਿੱਚ ਜਿਸ ਜਸਟਿਨ ਟਰੂਡੋ ਨੂੰ ਡਰੱਗੀ ਤੋਂ ਲੈ ਕੇ ਔਰ ਉਹ ਅਨਪੋਪੂਲਰ ਹੋ ਗਿਆ, ਉਹ ਸਿੱਖਾਂ ਦੀਆਂ ਵੋਟਾਂ ਲੈਣ ਲਈ ਕਰ ਰਿਹਾ, ਉਹ ਫਲਾਣਾ ਕਰ ਰਿਹਾ, ਕੈਨੇਡਾ ਨੂੰ ਅਸੀਂ ਸਬਕ ਸਿਖਾਵਾਂਗੇ, ਇਹ ਥੁੱਕਿਆ ਚੱਟਣ 'ਤੇ ਮਜਬੂਰ ਹੋਏ ਨੇ। ਔਰ ਉਹਨੇ ਕਿਹਾ ਜੀ ਅੱਗੋਂ ਵੀ ਅਸੀਂ ਜਿਹੜੇ ਹੋਣਗੇ ਢੁਕਵੇਂ ਡਿਸੀਜਨ ਲਵਾਂਗੇ ਔਰ ਇਹ ਅਸੀਂ ਤੁਹਾਨੂੰ ਇਨਫੋਰਮ ਕਰਾਂਗੇ। ਸੋ ਇਸ ਸਾਰੇ ਦੇ ਉੱਤੇ ਬਹੁਤ ਸਾਰਿਆਂ ਦੀਆਂ ਲਿਖਤਾਂ ਵੀ ਆਈਆਂ ਨੇ, ਅਸੀਂ ਉਸ ਦੇ ਉੱਤੇ ਬਹੁਤੀ ਡੀਟੇਲ 'ਚ ਗੱਲ ਨਹੀਂ ਕਰਾਂਗੇ। ਪਰ ਇਸ ਸਾਰੇ ਦੇ ਚੱਲਦਿਆਂ ਜਿਹੜੀ ਦੂਸਰੀ ਡਿਵੈਲਪਮੈਂਟ ਅਸੀਂ ਨਿਊਜ਼ੀਲੈਂਡ ਦੇ ਹਵਾਲੇ ਨਾਲ ਗੱਲ ਕੀਤੀ ਹੈ ਉਹਦਾ ਵੀ ਮੈਂ ਜ਼ਿਕਰ ਕਰਨਾ ਚਾਹੁੰਦਾ ਕਿ ਬਈ ਨਿਊਜ਼ੀਲੈਂਡ ਨੇ ਇਸ ਦੇ ਉੱਤੇ ਉਹਨਾਂ ਦੀ ਮਿਨਿਸਟਰੀ ਆਫ ਫੋਰਨ ਅਫੇਅਰਸ ਦਾ ਟਵੀਟ ਹੈ, ਵੀ ਆਰ ਕੰਸਰਨਡ India's demand that Canada reduce its diplomatic presence there has led to the departure of a large number of Canadian diplomats from India. Now seems the time for more diplomacy, not less. ਉਹਨਾਂ ਨੇ ਕਿਹਾ ਜੀ ਅਸੀਂ ਇਸ ਬਾਰੇ ਕੰਸਰਨ ਹੈ ਕਿ ਜਿਹੜੀ ਇੰਡੀਆ ਨੇ ਡਿਮਾਂਡ ਕੀਤੀ ਹੈ, ਨਿਊਜ਼ੀਲੈਂਡ ਦੀ ਫੋਰਨ ਮਿਨਿਸਟਰੀ ਕਹਿ ਰਹੀ ਹੈ ਕਿ ਵੀ ਇਹ ਬਿਲਕੁਲ ਠੀਕ ਨਹੀਂ ਹੈ ਕਿ ਡਿਪਲੋਮੈਟਿਕ ਪ੍ਰੈਜ਼ੈਂਸ ਨੂੰ ਘਟਾਇਆ ਜਾਏ, ਜਿਸ ਕਰਕੇ ਉਹਨਾਂ ਦੇ ਇੰਡੀਆ ਦੇ ਐਕਸ਼ਨ ਕਰਕੇ ਕੈਨੇਡੀਅਨ ਡਿਪਲੋਮੈਟਸ ਨੂੰ ਇੰਡੀਆ ਛੱਡਣਾ ਪਿਆ। ਔਰ ਉਹਨਾਂ ਨੇ ਕਿਹਾ ਵੀ ਇਹ ਵਕਤ ਹੈ ਕਿ ਕੂਟਨੀਤੀ ਦਾ ਸਹਾਰਾ ਲਿਆ ਜਾਏ। ਫਿਰ ਅੱਗੇ ਉਹਨਾਂ ਨੇ ਐਡ ਕੀਤਾ, ਵੀ ਐਕਸਪੈਕਟ ਆਲ ਸਟੇਟਸ ਟੂ ਅਪਹੋਲਡ ਦੇਅਰ ਓਬਲੀਗੇਸ਼ਨਸ under the 1961 Vienna Convention on Diplomatic Relations
including in relation to the privileges and immunities of accredited staff। ਇਹ ਇੰਡੀਆ ਨੂੰ ਯਾਦ ਦਹਾਨੀ ਕਰਾਈ ਹੈ ਕਿ ਭਾਈ ਤੁਸੀਂ ਵੀ ਦਸਤਖਤ ਕੀਤੇ ਹੋਏ ਨੇ 1961 ਦੀ ਵਿਆਨਾ ਕਨਵੈਨਸ਼ਨ ਔਨ ਡਿਪਲੋਮੈਟਿਕ ਰਿਲੇਸ਼ਨਸ, ਉਸ ਦੀ ਪਾਲਣਾ ਕਰੋ, ਜਿਸ ਦੇ ਵਿੱਚ ਇਨਕਲੂਡਡ ਹੈ ਕਿ ਭਾਈ ਜਿਹੜਾ ਸਟਾਫ ਉੱਤੇ ਐਕਰੈਡਿਟਡ ਹੈ ਉਹਨੂੰ ਡਿਪਲੋਮੈਟਿਕ ਇਮਿਊਨਿਟੀ ਹਾਸਲ ਹੈ, ਕਿਉਂਕਿ ਇੰਡੀਆ ਨੇ ਧਮਕੀ ਦਿੱਤੀ ਸੀ ਕਿ ਜੇ ਤੁਸੀਂ ਇੱਥੋਂ ਨਹੀਂ ਨਿਕਲਦੇ ਤੇ ਅਸੀਂ ਤੁਹਾਡੇ ਸਟਾਫ ਦੀ ਜਿਹੜੀ ਹੈ ਡਿਪਲੋਮੈਟਿਕ ਇਮਿਊਨਿਟੀ ਖਤਮ ਕਰ ਦਿਆਂਗੇ। ਸੋ ਅਸੀਂ ਸਮਝਦੇ ਹਾਂ ਕਿ ਭਾਈ 5 ਆਈਜ਼ ਕੰਟਰੀਜ਼ ਨੇ ਦੇ ਹੈਵ ਅਪਡ देयर ਐਂਟੇ, ਔਰ ਨਾਲ ਦੀ ਨਾਲ ਭਾਰਤ ਨੂੰ ਮਜਬੂਰ ਕਰਕੇ ਉਹਨਾਂ ਦੀ ਬੋਦੀ ਤੋਂ ਫੜ ਕੇ, ਜਿੱਥੇ ਉਹਨਾਂ ਨੇ ਥੁੱਕਿਆ ਸੀ ਉੱਥੇ ਹੀ ਬੋਦੀ ਤੋਂ ਫੜ ਕੇ ਲਗਾਏ ਕਿ ਚੱਟੋ, ਔਰ ਉਹ ਚੱਟ ਕੇ ਹਰ ਹਰ ਗੰਗਾ ਕਰਕੇ ਹੁਣ ਕਹਿ ਰਹੇ ਨੇ ਕਿ ਜੀ ਬਹੁਤ ਅਸੀਂ ਹੁਣ ਸਿਕਿਉਰ ਹੋ ਗਏ ਹਾਂ, ਹੁਣ ਚੇਂਜਸ ਹੋ ਗਈਆਂ, ਹੁਣ ਅਸੀਂ ਵੀਜ਼ੇ ਖੋਲ ਰਹੇ ਹਾਂ ਆ ਕੈਟੇਗਰੀ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।